ਸਿਆਣੇ ਆਂਦੇ ਨੇ ਜੇਠ ਹਾੜ ਕੁੱਖੀ ਤੇ ਸਾਉਣ ਭਾਦਰੋਂ ਰੁੱਖੀ। ਇਹ ਜਿਹੜਾ ਜੇਠ ਤੇ ਹਾੜ ਦਾ ਮਹੀਨਾ ਹੈ, ਇਹਨਾਂ ਮਹੀਨਿਆਂ ਦੇ ਵਿੱਚ ਲੋ ਚੱਲਦੀ। ਇਹ ਜਿਵੇਂ ਤੁਸੀਂ ਬਾਹਰ ਨਿਕਲੋ ਨਾ ਤੇ ਕਿੰਨੀ ਗਰਮ ਲੋ ਹੈ, ਪੈਰ ਸੜ ਜਾਂਦੇ ਨੇ, ਮੂੰਹ ਸੜ ਜਾਂਦਾ, ਝੁਲਸ ਜਾਂਦਾ ਬੰਦਾ। ਸੋ ਜੇਠ ਤੇ ਹਾੜ ਦੇ ਮਹੀਨੇ ਦੇ ਵਿੱਚ ਜਿੰਨਾ ਹੋ ਸਕੇ ਤੁਸੀਂ ਅੰਦਰਾਂ ਦੇ ਵਿੱਚ ਰਹੋ। ਕੁੱਖੀ ਮਤਲਬ ਅੰਦਰਾਂ ਦੇ ਵਿੱਚ ਰਹੋ, ਬਾਹਰ ਘੱਟ ਤੋਂ ਘੱਟ ਨਿਕਲੋ। ਇਸੇ ਤਰ੍ਹਾਂ ਸਾਉਣ ਭਾਦਰੋਂ ਰੁੱਖੀ। ਸਾਉਣ ਭਾਦਰੋਂ ਦੇ ਮਹੀਨੇ ਦੇ ਵਿੱਚ ਅੰਦਰਾਂ 'ਚ ਨਹੀਂ ਲੇਟਣਾ। ਉਹ ਇਸ ਵਾਸਤੇ ਅਗਰ ਸਾਉਣ ਭਾਦਰੋਂ ਦੇ ਮਹੀਨੇ ਦੇ ਵਿੱਚ ਤੁਸੀਂ ਅੰਦਰ ਵੜੇ ਰਹੋਗੇ ਤੇ ਤੁਹਾਡਾ ਕਲੇਜਾ ਝਸਕਤੇਗਾ, ਤੁਹਾਡੇ ਅੰਦਰ ਗਰਮੀ ਪੈ ਜਾਏਗੀ। ਸਾਉਣ ਭਾਦਰੋਂ ਦੇ ਮਹੀਨੇ ਦੇ ਵਿੱਚ ਜਿੰਨਾ ਹੋ ਸਕੇ ਬਾਹਰ ਨਿਕਲੋ, ਦਰਖਤਾਂ ਥੱਲੇ ਬਵੋ। ਤੇ ਅੱਜ ਕੱਲ੍ਹ ਜੇਠ ਹਾੜ ਦੇ ਮਹੀਨੇ ਦੇ ਵਿੱਚ ਜਿੰਨਾ ਹੋ ਸਕੇ ਅੰਦਰ ਬਵੋ। ਗੈਰ ਜ਼ਰੂਰੀ ਸਫ਼ਰ ਤੋਂ ਪਰਹੇਜ਼ ਕਰੋ। ਅਗਰ ਤੁਹਾਡਾ ਕੋਈ ਮਕਸਦ ਨਹੀਂ, ਕੋਈ ਮਤਲਬ ਨਹੀਂ, ਕੋਈ ਕੰਮ ਨਹੀਂ ਤੇ ਖਾਸ ਕਰ ਮੋਟਰਸਾਈਕਲ ਤੇ ਸਾਈਕਲ ਤੇ ਪੈਦਲ ਸਫ਼ਰ ਨਾ ਕਰੋ। ਇਹ ਕਿਵੇਂ ਲੋ ਚੱਲਦੀ ਏ ਪਈ, ਕਿਵੇਂ ਅੱਗ ਵਸਦੀ ਏ ਪਈ, ਇੰਜ ਜਿਵੇਂ ਅਸਮਾਨ ਤੋਂ ਅੱਗ ਵਸਦੀ ਏ ਪਈ ਤੇ ਜ਼ਮੀਨ ਇੰਜ ਹੋ ਗਈ ਏ ਜਿਵੇਂ ਤਵੇ ਵਾਂਗੂ ਤਪ ਗਈ। ਸੋ ਜਿੰਨਾ ਹੋ ਸਕੇ ਗੈਰ ਜ਼ਰੂਰੀ ਸਫ਼ਰ ਤੋਂ ਪਰਹੇਜ਼ ਕਰੋ। ਇਹਦੇ ਨਾਲ ਹੀ ਇਹ ਗੱਲ ਐਡ ਕਰਾਂਗਾ ਕਿ ਗਰਮੀ ਦੀ ਸ਼ਿੱਦਤ ਤੋਂ ਬਚਣ ਵਾਸਤੇ ਇਹਤਿਆਤੀ ਤਦਾਬੀਰ ਦੇ ਵਿੱਚ ਇਹ ਚੀਜ਼ਾਂ ਸ਼ਾਮਲ ਨੇ ਕਿ ਜਿੰਨਾ ਹੋ ਸਕੇ ਸਫਿਆਨੇ ਚਿੱਟੇ ਰੰਗ ਦੇ ਉਜਲੇ ਉਜਲੇ ਨਿਖਰੇ ਨਿਖਰੇ ਕੱਪੜੇ ਪਾਓ। ਇਹ ਹਾਫ ਵਾਈਟ, ਵਾਈਟ, ਆਸਮਾਨੀ ਇਹ ਨੀਲੇ ਰੰਗ ਦੇ ਕੱਪੜੇ ਪਾਓ, ਮਤਲਬ ਉਜਲੇ ਉਜਲੇ ਨਿਖਰੇ ਨਿਖਰੇ। ਕਿਉਂਕਿ ਅਗਰ ਤੁਸੀਂ ਗੂੜੇ ਰੰਗਾਂ ਦੇ ਗਹਿਰੇ ਰੰਗਾਂ ਦੇ ਕੱਪੜੇ ਪਾਓਗੇ, ਨੀਲੇ, ਪੀਲੇ, ਕਾਲੇ, ਲਾਲ, ਤੇ ਗਰਮੀ ਜ਼ਿਆਦਾ ਲੱਗੇਗੀ। ਅੱਜ ਕੱਲ੍ਹ ਕਈਆਂ ਮੁੰਡਿਆਂ ਨੇ ਟੀ-ਸ਼ਰਟਾਂ ਪਾਈਆਂ ਹੁੰਦੀਆਂ ਨੇ ਤੇ ਉਹ ਬਾਹਾਂ ਚਾੜੀਆਂ ਹੁੰਦੀਆਂ ਨੇ ਹੋ ਗਏ ਨਾ, ਤਾਂ ਕਿ ਕਾਲੀਆਂ ਨਾ ਹੋਈਆਂ ਤੇ ਗਰਮੀ ਜ਼ਿਆਦਾ ਨਾ ਲੱਗੇ। ਲੋ ਦੀ ਵਜ੍ਹਾ ਤੋਂ ਸਾਡਾ ਰੰਗ ਖਰਾਬ ਨਾ ਹੋਵੇ। ਉਹ ਕਾਲੇ ਰੰਗ ਦੀਆਂ ਜਿਹੜੀਆਂ ਤੁਹਾਂ ਉਹ ਚਾੜੀਆਂ ਹੁੰਦੀਆਂ ਨੇ ਨਾ ਅੱਗੇ, ਉਹਦੇ ਨਾਲ ਸਗੋਂ ਗਰਮੀ ਜ਼ਿਆਦਾ ਲੱਗਦੀ। ਕਾਲੀ ਜੁੱਤੀ ਨਾ ਪਾਓ, ਕਾਲੇ ਕੱਪੜੇ ਨਾ ਪਾਓ, ਅੱਗੇ ਹੀ ਗਰਮੀ ਹੈ, ਤੁਹਾਨੂੰ ਸਗੋਂ ਗਰਮੀ ਲੱਗੇਗੀ। ਅੱਛਾ, ਇੰਨੀ ਗਰਮੀ ਦੇ ਵਿੱਚ ਗਰਮੀ ਦੀ ਸ਼ਿੱਦਤ ਤੋਂ ਬਚਿਆ ਕਿਵੇਂ ਜਾ ਸਕਦਾ? ਜਿੰਨਾ ਹੋ ਸਕੇ ਤੁਹਾਡੀ ਗ਼ਜ਼ਾ ਸਾਦਾ ਹੋਣੀ ਚਾਹੀਦੀ ਹੈ। ਤੁਹਾਡੀ ਗ਼ਜ਼ਾ ਦੇ ਵਿੱਚ ਗੋਸ਼ਤ ਘੱਟ ਤੋਂ ਘੱਟ ਹੋਣਾ ਚਾਹੀਦਾ। ਜਿੰਨੀ ਜ਼ਿਆਦਾ ਗਰਮੀ ਹੈ ਓਨਾ ਥੋੜਾ ਗੋਸ਼ਤ ਖਾਓ। ਵੱਡਾ ਗੋਸ਼ਤ, ਛੋਟਾ ਗੋਸ਼ਤ, ਮੁਰਗੀ ਵਗੈਰਾ ਵਗੈਰਾ ਜਿੰਨਾ ਹੋ ਸਕੇ ਘੱਟ ਖਾਓ। ਜ਼ਿਆਦਾ ਤੋਂ ਜ਼ਿਆਦਾ ਪਰਹੇਜ਼ ਕਰੋ। ਉਹ ਇਸ ਵਾਸਤੇ ਕਿ ਗਰਮੀ ਅੱਗੇ ਹੀ ਬੇਬਾ ਹੈ। ਜੋ ਗੋਸ਼ਤ ਖਾਓਗੇ ਸਗੋਂ ਹੀਟ ਚੜੇਗੀ ਤੇ ਉਹ ਫਿਰ ਧਮਾਕਾ ਹੀ ਹੋਣਾ ਨਾ। ਸੋ ਗੋਸ਼ਤ ਤੋਂ ਪਰਹੇਜ਼ ਕਰੋ। ਮਿਸਾਲ ਤੌਰ ਤੇ ਅਗਰ ਤੁਸੀਂ ਹਫਤੇ ਬਾਅਦ ਖਾਂਦੇ ਹੋ ਤੇ 15 ਦਿਨਾਂ ਬਾਅਦ ਖਾ ਲਓ। ਅਗਰ ਅੱਗੇ ਹੀ 15 ਦਿਨਾਂ ਬਾਅਦ ਖਾਂਦੇ ਹੋ ਤੇ ਮਹੀਨੇ ਬਾਅਦ ਖਾ ਲਓ। ਜਿੰਨਾ ਹੋ ਸਕੇ ਗੋਸ਼ਤ ਘੱਟ ਤੋਂ ਘੱਟ ਖਾਓ। ਅੱਛਾ, ਖਾਣਾ ਕੀ ਹੈ? ਸਬਜ਼ੀਆਂ ਦਾ ਇਸਤੇਮਾਲ ਕਰੋ। ਇਹ ਕੱਦੂ ਵਗੈਰਾ ਵਗੈਰਾ, ਮਤਲਬ ਟਿੰਡੇ, ਕੱਦੂ, ਭਿੰਡੀਆਂ, ਕਰੇਲੇ ਵਗੈਰਾ ਵਗੈਰਾ, ਜਿੰਨਾ ਹੋ ਸਕੇ ਸਬਜ਼ੀਆਂ ਇਹਨਾਂ ਦਾ ਇਸਤੇਮਾਲ ਕਰੋ। ਕੱਚੀਆਂ ਸਬਜ਼ੀਆਂ ਦਾ ਇਸਤੇਮਾਲ ਕਰੋ। ਫਿਰ ਖੀਰਾ, ਸਲਾਦ ਦੇ ਵਿੱਚ ਤੁਸੀਂ ਟਮਾਟਰ ਦਾ, ਖੀਰੇ ਦਾ, ਜ਼ੈਤੂਨ ਦੇ ਅਚਾਰ ਦਾ, ਹਾਂਜੀ, ਦੂਸਰੇ ਅਚਾਰ ਦਾ ਵੀ ਇਸਤੇਮਾਲ ਕਰੋ। ਸੋ ਜਿਹੜਾ ਸਬਜ਼ੀਆਂ ਦਾ ਇਸਤੇਮਾਲ ਜ਼ਿਆਦਾ ਕਰਦਾ, ਇਹਦੇ ਨਾਲ ਖੂਨ ਪਤਲਾ ਹੁੰਦਾ। ਜਿੰਨਾ ਖੂਨ ਪਤਲਾ ਹੋਏਗਾ ਉਨੀ ਗਰਮੀ ਘੱਟ ਲੱਗੇਗੀ। ਜਿੰਨਾ ਗੋਸ਼ਤ ਵਗੈਰਾ ਜ਼ਿਆਦਾ ਖਾਓਗੇ ਇੰਨਾ ਖੂਨ ਗਾੜਾ ਹੋਏਗਾ ਤੇ ਗਰਮੀ ਜ਼ਿਆਦਾ ਲੱਗੇਗੀ। ਸੋ ਖੀਰਾ ਜਿਹੜਾ ਹੈ ਨਾ, ਇਹ ਭੁੱਖ ਵੀ ਮਿਟਾਉਂਦਾ ਤੇ ਪਿਆਸ ਵੀ ਮਿਟਾਉਂਦਾ। ਜਿੰਨਾ ਹੋ ਸਕੇ ਖੀਰੇ ਦਾ ਇਸਤੇਮਾਲ ਕਰੋ। ਫਿਰ ਇਸੇ ਤਰ੍ਹਾਂ ਫਲਾਂ ਦੀ ਅਗਰ ਗੱਲ ਕਰੀਏ ਤੇ ਫਲਾਂ ਦਾ ਯਾਨੀ ਕਿ ਇਸਤੇਮਾਲ ਜ਼ਿਆਦਾ ਤੋਂ ਜ਼ਿਆਦਾ ਇੰਜ ਕਰੋ। ਸਿਆਣਿਆਂ ਦੇ ਨੇ ਗੱਲ ਵੇਲੇ ਦੀ ਤੇ ਫਲ ਮੌਸਮ ਦਾ। ਇਹ ਹੁਣ ਮੌਸਮ ਦਾ ਫਲ, ਉਂਝ ਤੇ ਕੇਲੇ ਹਰ ਮੌਸਮ 'ਚ ਪਏ ਆਉਂਦੇ ਨੇ, ਸੇਬ ਹਰ ਮੌਸਮ 'ਚ ਪਏ ਆਉਂਦੇ ਨੇ। ਬੇਭਾਰੀਆਂ ਸਬਜ਼ੀਆਂ ਤੇ ਬੇਭਾਰਾ ਫਰੂਟ ਨਹੀਂ ਖਾਈਦਾ। ਹੁਣ ਮੌਸਮ ਹੈ ਫਾਲਸੇ ਦਾ। ਫਾਲਸਾ ਕੋਈ ਛੋਟੀ ਨਿਯਮਤ ਹੈ? ਹਾਂਜੀ, ਅਗਰ ਉਂਝ ਤੁਸੀਂ ਖਾਓ ਤਾਂ ਵੀ ਕਿਆ ਬਾਤ ਹੈ। ਅਗਰ ਫਾਲਸੇ ਦਾ ਜੂਸ ਬਣਾ ਕੇ ਪੀਓ ਤੁਹਾਡੇ ਮਿਹਦੇ ਲਈ ਬਿਹਤਰ ਹੈ, ਤੁਹਾਡੇ ਜਿਗਰ ਵਾਸਤੇ ਬਿਹਤਰ ਹੈ, ਹਾਂਜੀ, ਤੁਹਾਡੀ ਤਬੀਅਤ ਵਾਸਤੇ, ਮਜ਼ਾਜ ਵਾਸਤੇ ਬੜਾ ਬਿਹਤਰ ਹੈ, ਗਰਮੀ ਦੂਰ ਕਰਦਾ। ਫਾਲਸਾ ਖਾਓ, ਫਾਲਸੇ ਦਾ ਜੂਸ ਪੀਓ। ਇਸੇ ਤਰ੍ਹਾਂ ਫਲ ਜਿਹੜੇ ਮੌਸਮ ਦੇ ਫਲ ਨੇ ਉਹ ਇਸਤੇਮਾਲ ਕਰੋ। ਮਿਸਾਲ ਤੌਰ ਤੇ ਦਵਾਣਾ ਬਹੁਤ ਵੱਡੀ ਨਿਯਮਤ ਹੈ, ਬੜੀ ਅੱਛੀ ਗ਼ਜ਼ਾ ਹੈ, ਦਵਾਣਾ ਖਾਓ। ਸੋ ਜਿਹੜਾ ਮੌਸਮ ਦਾ ਫਲ ਹੈ ਉਹ ਖਾਓ। ਕੋਸ਼ਿਸ਼ ਕਰੋ ਜ਼ਿਆਦਾ ਤੋਂ ਜ਼ਿਆਦਾ ਜੂਸ ਪੀਓ। ਔਰ ਕੋਲਡ ਡਰਿੰਕ ਤੋਂ ਜਿੰਨਾ ਹੋ ਸਕੇ ਪਰਹੇਜ਼ ਕਰੋ, ਜਿੰਨਾ ਹੋ ਸਕੇ ਪਰਹੇਜ਼ ਕਰੋ। ਮਿਸਾਲ ਦੇ ਤੌਰ ਤੇ ਬੋਤਲ ਹੈ, ਜੂਸ ਹੈ, ਕੋਲਡ ਡਰਿੰਕ ਕੋਈ ਵੀ, ਜਿੰਨਾ ਹੋ ਸਕੇ ਇਹਦੇ ਤੋਂ ਪਰਹੇਜ਼ ਕਰੋ। ਔਰ ਅਗਰ ਤੁਸੀਂ ਕਿਤੇ ਵਾਂਢੇ ਗਏ ਹੋ, ਅਗਰ ਤੁਹਾਨੂੰ ਕਿਸੇ ਨੇ ਬੋਤਲ ਨਹੀਂ ਪੁੱਛੀ, ਸਕੰਜਵੀ ਬਣਾ ਕੇ ਦਿੱਤੀ ਹੈ, ਦੁੱਧ ਸੋਡਾ ਬਣਾ ਕੇ ਦਿੱਤਾ ਹੈ, ਤੇ ਗਿਲਾ ਨਾ ਕਰੋ ਕਿ ਉਹਨੇ ਸਾਨੂੰ ਬੋਤਲ ਨਹੀਂ ਪਿਆਈ। ਉਹ ਤੁਹਾਡਾ ਖੈਰ ਖਾਏ ਕਿ ਉਹਨੇ ਤੁਹਾਨੂੰ ਸਕੰਜਵੀ ਬਣਾ ਕੇ ਦਿੱਤੀ। ਹਾਂਜੀ,
ਸੋ ਇਸ ਵਾਸਤੇ ਬੋਤਲ ਕੋਲਡ ਡਰਿੰਕ ਤੁਹਾਡੇ ਵਾਸਤੇ ਬੜੀ ਨੁਕਸਾਨਦੇਹ। ਕੋਸ਼ਿਸ਼ ਕਰੋ ਜਿੰਨਾ ਹੋ ਸਕੇ ਤੁਸੀਂ ਸਾਦਾ ਪਾਣੀ ਪੀਓ ਔਰ ਉਹਦੇ ਵਿੱਚ ਥੋੜਾ ਜਿਹਾ ਨਿੰਬੂ ਪਾ ਲਓ, ਚੀਨੀ ਘੱਟ ਤੋਂ ਘੱਟ ਇਸਤੇਮਾਲ ਕਰੋ ਔਰ ਸਾਦੇ ਪਾਣੀ ਦੇ ਵਿੱਚ ਗ੍ਰੈਂਡ ਕਰਕੇ ਪੁਦੀਨਾ ਪਾ ਲਓ, ਥੋੜੀ ਜਿਹੀ ਸਪਰੈਟ ਪਾ ਲਓ, ਥੋੜਾ ਜਿਹਾ ਨਿੰਬੂ ਪਾ ਲਓ ਔਰ ਥੋੜੀ ਜਿਹੀ ਚੀਨੀ ਪਾਓ, ਜ਼ਿਆਦਾ ਨਹੀਂ, ਥੋੜੀ ਜਿਹੀ ਚੀਨੀ ਪਾਓ, ਥੋੜਾ ਜਿਹਾ ਕਾਲਾ ਨਮਕ ਪਾਓ, ਵੇਖਿਓ ਕੀ ਚੱਸ ਆਉਂਦੀ। ਇਹ ਜਿਹੜਾ ਤੁਹਾਡਾ ਇੱਕ ਯਾਨੀ ਕਿ ਮਸ਼ਰੂਬ ਤਿਆਰ ਹੋ ਗਿਆ ਨਾ, ਇਹ ਤੁਹਾਡੇ ਵਾਸਤੇ ਬਹੁਤ ਹੀ ਬਿਹਤਰ ਹੈ। ਕੋਸ਼ਿਸ਼ ਕਰੋ ਜੂਸ ਜ਼ਿਆਦਾ ਪੀਓ, ਸਬਜ਼ੀਆਂ ਜ਼ਿਆਦਾ ਖਾਓ, ਫਲ ਜ਼ਿਆਦਾ ਖਾਓ ਔਰ ਕੋਸ਼ਿਸ਼ ਕਰੋ ਉਜਲੇ ਨਿਖਰੇ ਨਿਖਰੇ ਕੱਪੜੇ ਪਾਓ ਔਰ ਜਿੰਨਾ ਹੋ ਸਕੇ ਗਰਮੀ ਤੋਂ ਪਰਹੇਜ਼ ਕਰੋ ਤੇ ਅੰਦਰ ਰਵੋ ਇਹਨਾਂ ਦਿਨਾਂ ਦੇ ਵਿੱਚ। ਅੱਗੋਂ ਸਾਉਣ ਭਾਦਰੋਂ ਬੇਸ਼ੱਕ ਬਾਹਰ ਨਿਕਲ ਜਾਇਓ ਔਰ ਗਰਮੀ ਦੇ ਦਿਨਾਂ ਦੇ ਵਿੱਚ ਬਾਹਰ ਜਦੋਂ ਨਿਕਲੋ ਸਿਰ ਦੇ ਉੱਤੇ ਕੋਈ ਕੱਪੜਾ ਰੱਖੋ ਜਾਂ ਕੋਈ ਟੋਪੀ ਰੱਖੋ ਜਾਂ ਛਤੜੀ ਲੈ ਕੇ ਬਾਹਰ ਨਿਕਲੋ। ਇਸ ਤਰ੍ਹਾਂ ਇੰਨੀ ਗਰਮੀ ਦੇ ਵਿੱਚ ਛੋਟਿਆਂ ਬੱਚਿਆਂ ਨੂੰ ਬਾਹਰ ਲੈ ਕੇ ਨਾ ਨਿਕਲੋ, ਕਿਉਂਕਿ ਇੱਕ ਵਾਰੀ ਬੱਚੇ ਨੂੰ ਲੋ ਲੱਗ ਗਈ ਨਾ ਤੇ ਫਿਰ ਬੱਚਾ ਸਾਰੀ ਜ਼ਿੰਦਗੀ ਵੀ ਠੀਕ ਨਹੀਂ ਹੋ ਸਕਦਾ। ਜਿੰਨਾ ਹੋ ਸਕੇ ਆਪਣੀ ਫੈਮਿਲੀ ਦੀ ਕੇਅਰ ਕਰੋ, ਆਪਣੀ ਸਿਹਤ ਦਾ ਬੜਾ ਖਿਆਲ ਰੱਖੋ, ਕਿਉਂਕਿ ਸਿਆਣੇ ਆਂਦੇ ਨੇ ਕਿ ਜਾਨ ਏ ਤੇ ਜਾਨ ਏ। ਸਾਰੀਆਂ ਗੱਲਾਂ ਸੁਣ ਕੇ ਜੇ ਤੁਹਾਨੂੰ ਕੋਈ ਗੱਲ ਚੰਗੀ ਲੱਗੇ ਤੇ ਅੱਗੇ ਸ਼ੇਅਰ ਲਾਜ਼ਮੀ ਕਰ ਛੜਿਓ। ਮੇਰੇ YouTube ਚੈਨਲ ਦਾ ਨਾਮ ਵੈਸ ਘੁੰਮਣ ਸਿਆਲਕੋਟੀ, ਇਹਨੂੰ ਸਬਸਕ੍ਰਾਈਬ ਕਰ ਲਓ, ਨਾਲੇ ਬੈਲ ਦਾ ਬਟਨ ਆਨ ਕਰ ਲਓ ਤਾਂ ਕਿ ਡੇਲੀ ਜਿਹੜੀ ਨਵੇਂ ਤੋਂ ਨਵੀਂ ਵੀਡੀਓ ਹੈ ਤੁਹਾਨੂੰ ਵੇਖਣ ਨੂੰ ਮਿਲਦੀ ਰਹੇ। ਮਿਲਨੇ ਆ ਇੱਕ ਨਵੀਂ ਵੀਡੀਓ ਦੇ ਨਾਲ। ਅੱਲਾ ਸੋਹਣੇ ਦੇ ਵਾਲੇ। ਅਸਲਾਮ ਅਲੈਕੁਮ ਵਰਹਿਮਤੁल्लाह।